ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਹੁਣ ਘਰੇ ਬੈਠਿਆਂ ਹੋਵੇਗੀ ਰਜਿਸਟਰੀ ਜੀ। ਬਿਲਕੁਲ ਜੀ, ਜੇਕਰ ਮਾਨ ਸਾਹਿਬ ਦੀ ਗੱਲ ਮੰਨੋ ਹੂੰ। ਤੇ ਜੇ ਇਹ ਗੱਲ ਦਿਲ ਨੂੰ ਲੱਗਦੀ ਹੈ ਕਿ ਜੋ ਸਰਕਾਰ ਐਲਾਨ ਕਰਦੀ ਹੈ ਹੂਬਹੂ ਉਵੇਂ ਹੁੰਦਾ, ਫਿਰ ਤਾਂ ਬਿਲਕੁਲ ਦਰੁਸਤ ਹੈ ਜੀ। ਜੀ। ਜਾਂ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਦੀ ਇੱਛਾ ਸ਼ਕਤੀ ਤਾਂ ਹੁੰਦੀ ਹੈ ਕੁਝ ਨਾ ਕੁਝ ਕਰਨ ਦੀ, ਜਿਵੇਂ ਪੰਜਾਬ ਸਰਕਾਰ ਨੇ, ਮਾਨ ਸਰਕਾਰ ਨੇ ਫੈਸਲਾ ਲਿਆ ਸੀ ਕਿ 43 ਸੇਵਾਵਾਂ, ਨਾਗਰਿਕ 43 ਸੇਵਾਵਾਂ ਹੁਣ ਘਰੇ ਬੈਠਿਆਂ ਮਿਲਣਗੀਆਂ। ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਕੋਈ ਫਰਦ ਕਢਾਉਣੀ ਹੈ, ਕੋਈ ਹੋਰ ਕਾਗਜ਼ ਪੱਤਰ ਬਣਾਉਣਾ ਹੈ, ਕੁਝ ਕਰਨਾ ਹੈ, ਡੋਮੀਸਾਈਲ ਬਣਾਉਣਾ, ਕੁਝ ਹੋਣਾ, ਘਰੇ ਬੈਠਿਆਂ ਹੋਊਗਾ ਜੀ। ਤੇ ਉਹਦੇ ਲਈ ਕਹਿੰਦੇ ਜੀ 43 ਸੇਵਾਵਾਂ ਅਸੀਂ ਘਰੇ ਦੇਤੀਆਂ। ਪਰ ਇਹ ਤਾਂ ਹੁਣ ਪੰਜਾਬ ਦੱਸ ਸਕਦਾ ਹੈ, ਪੰਜਾਬ ਦੇ ਲੋਕ ਦੱਸ ਸਕਦੇ ਆ ਕਿ ਕਿੰਨੀਆਂ ਕੁ ਸਰਕਾਰਾਂ ਸੱਥਾਂ 'ਚ ਚੱਲਣ ਲੱਗ ਗਈਆਂ, ਕਿੰਨੇ ਕੁ ਸਰਕਾਰਾਂ ਪਿੰਡਾਂ 'ਚ ਚੱਲਣ ਲੱਗ ਗਈ, ਕਿੰਨੀਆਂ ਕੁ ਸੇਵਾਵਾਂ ਘਰੇ ਮਿਲਣ ਲੱਗ ਗਈਆਂ। ਪ੍ਰਵੀਨ ਜੀ, ਇਸੇ ਚੀਜ਼ ਨੂੰ ਅੱਗੇ ਵਧਾਉਂਦਿਆਂ ਮਾਨ ਸਰਕਾਰ ਨੇ ਕੱਲ ਇਹ ਫੈਸਲਾ ਸੁਣਾਇਆ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਇਹ ਹਦਾਇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਦਿੱਤੀ ਕਿ ਮੈਨੂੰ ਰਜਿਸਟਰੀਆਂ ਘਰੇ ਚਾਹੀਦੀਆਂ। ਪੰਜਾਬ ਭਵਨ ਚੰਡੀਗੜ੍ਹ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਬੁਲਾਏ ਸੀ ਮੁੱਖ ਮੰਤਰੀ ਸਾਹਿਬ ਨੇ। ਉਹਨਾਂ ਸਾਰੇ ਡੀਸੀਆਂ ਨੂੰ ਬੁਲਾ ਕੇ ਬਕਾਇਦਾ ਤੌਰ ਤੇ ਉਹਨਾਂ ਨੇ ਹਦਾਇਤ ਕੀਤੀ ਕਿ ਭਾਈ ਹੁਣ ਰਜਿਸਟਰੀ ਘਰੇ ਹੋਣੀ ਚਾਹੀਦੀ ਹੈ। ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦੇ ਪਿੰਡਾਂ ਦੇ ਜ਼ੋਨ ਬਣਾਓ, 5 ਤੋਂ ਲੈ ਕੇ 10-10 ਪਿੰਡਾਂ ਦਾ ਇੱਕ ਜ਼ੋਨ ਬਣਾਓ ਜੀ। ਮਤਲਬ ਜੇ ਬੜੇ ਪਿੰਡ ਨੇ ਤਾਂ 5 ਬਣਾ ਲਓ, ਛੋਟੇ ਨੇ 7 ਬਣਾ ਲਓ, ਹੋਰ ਛੋਟੇ ਨੇ ਤਾਂ 10 ਬਣਾ ਲਓ। ਉਹ ਜ਼ੋਨ ਬਣਾਓ ਤੇ ਤਹਿਸੀਲਦਾਰ ਅਧਿਕਾਰੀ ਤੁਹਾਡੇ ਉੱਥੇ ਜਾ ਕੇ ਰਜਿਸਟਰੀ ਕਰਨ। ਸੋ ਪਿੰਡਾਂ ਦੇ ਲੋਕਾਂ ਨੂੰ ਤਹਿਸੀਲਾਂ ਦੇ, ਕਚਹਿਰੀਆਂ ਦੇ, ਕੋਰਟਾਂ ਦੇ ਜਾਂ ਫਿਰ ਮਤਲਬ ਕਿ ਡੀਸੀ ਕੰਪਲੈਕਸ ਦੇ ਧੱਕੇ ਨਾ ਖਾਣੇ ਪੈਣ। ਤੁਸੀਂ ਪਿੰਡ ਜਾ ਕੇ ਰਜਿਸਟਰੀ ਕਰਨੀ ਹੈ। ਇਹ ਪਹਿਲੂ ਨਾਲ ਮਤਲਬ ਇਹ ਹੈ ਕਿ ਸਰਕਾਰ ਲੋਕਾਂ ਤੱਕ ਪਹੁੰਚ ਕਰ ਰਹੀ ਹੈ, ਪਿੰਡਾਂ ਤੱਕ ਪਹੁੰਚ ਰਹੀ, ਲੋਕਾਂ ਨੂੰ ਹੀ ਲੱਗੇ। ਪਰ ਜਿਹੜੇ ਡੀਸੀ, ਮਤਲਬ ਜਿਹੜੇ ਡੀਸੀ, ਸਾਰੇ ਡੀਸੀ ਨਹੀਂ, ਜਿਹੜੇ ਡੀਸੀ ਗਰਮੀਆਂ 'ਚ ਏਸੀ ਕਮਰੇ 'ਚੋਂ ਨਹੀਂ ਬਾਹਰ ਆ ਸਕਦੇ, ਸਰਦੀਆਂ 'ਚ ਹੀਟਰ ਤੋਂ ਬਿਨਾਂ ਨਹੀਂ ਰਹਿ ਸਕਦੇ, ਜਿਹੜੇ ਡੀਸੀ ਨੂੰ ਮੇਜ਼ ਤੇ ਲਿਸ਼ਕ ਦਾ ਕਾਲਾ ਸ਼ੀਸ਼ਾ ਚਾਹੀਦਾ ਹੈ, ਉਹਦੇ ਪਰ ਗਰਦ ਨਹੀਂ ਚਾਹੀਦੀ, ਤੇ ਉਹ ਡੀਸੀ ਨੂੰ ਕੁਰਸੀ ਦੇ ਪਿੱਛੇ ਚਿੱਟਾ ਤੋਲੀਆ ਟੰਗਿਆ ਹੋਣਾ ਚਾਹੀਦਾ ਤੇ ਕਾਜੂ ਬਦਾਮ ਤੇ ਕਾਫੀ ਵਾਲੇ ਕੱਪ ਤੇ ਸਾਰੀਆਂ ਪਲੇਟਾਂ ਮੇਜ਼ ਤੇ ਪਈਆਂ ਚਾਹੀਦੀਆਂ। ਉਹ ਇਹਨਾਂ ਸਹੂਲਤਾਂ ਨੂੰ ਛੱਡ ਕੇ ਪਿੰਡਾਂ 'ਚ ਜਾ ਕੇ ਮੰਜਿਆਂ ਤੇ ਬਹਿ ਕੇ, ਲੱਕੜ ਦੀ ਕੁਰਸੀ ਤੇ ਬਹਿ ਕੇ, ਥੜੇ ਤੇ ਬਹਿ ਕੇ, ਸੱਥ 'ਚ ਬਹਿ ਕੇ ਕੰਮ ਕਰ ਲੈਣਗੇ। ਸਵਾਲ ਇਹ ਹੈ, ਸਵਾਲ ਇਹਨਾਂ ਅਫਸਰਾਂ ਦੇ ਉੱਤੇ ਹੈ ਕਿ ਕੀ ਇਹ ਕਰ ਲੈਣਗੇ। ਮਾਨ ਸਾਹਿਬ ਨੇ ਤਾਂ ਕਹਿਤਾ ਇਹ ਹੋਊਗਾ। ਤੇ ਦੂਜਾ, ਜੇਕਰ ਇਹ ਹੁੰਦਾ ਹੈ ਠੀਕ ਹੈ ਜੀ, ਲੋਕਾਂ ਨੂੰ ਚੰਗੀ ਸਹੂਲਤ ਮਿਲੂ, ਖੱਜਲ ਖੁਆਰੀ ਘਟੂ। ਪਰ ਇਹਦੇ ਨਾਲ ਇੱਕ ਪਾਸੇ ਜਾਗਦਾ ਹੈ ਕਿ ਸ਼ਾਇਦ ਰੁਜ਼ਗਾਰ ਵਧੂਗਾ। ਜੀ ਰਜਿਸਟਰੀਆਂ ਪਿੰਡਾਂ 'ਚ ਹੋਣਗੀਆਂ ਤਾਂ ਉਹਨੂੰ ਪਤਾ ਕਿ 5 ਪਿੰਡਾਂ ਦਾ ਇੱਥੇ ਜ਼ੋਨ ਬਣ ਗਿਆ। ਜਿਵੇਂ ਸਭ ਤਹਿਸੀਲਾਂ ਜਿਹੜੇ ਪਿੰਡਾਂ 'ਚ ਬਣੀਆਂ ਤਾਂ ਉੱਥੇ 2 ਟਾਈਪ ਵਾਲੇ ਵੀ ਬੈਠੇ, 1 ਫੋਟੋ ਸਟੇਟ ਵਾਲਾ ਵੀ ਬੈਠਿਆ, ਕੰਮ ਵੀ ਮਿਲਿਆ ਨਾ। ਉਸੇ ਤਰ੍ਹਾਂ ਫਿਰ ਜੇ ਜ਼ੋਨ ਬਣਨਗੇ ਤਾਂ ਉਹਨਾਂ ਪਿੰਡਾਂ 'ਚ ਫਿਰ ਪਤਾ ਹੈ ਕਿ ਹਫ਼ਤੇ 10 ਦਿਨਾਂ ਬਾਅਦ ਭਾਈ ਰਜਿਸਟਰੀ ਕਰਨ ਵਾਲੇ ਨੇ ਆਇਆ ਕਰਨਾ। ਉੱਥੇ ਮਾੜਾ ਮੋਟਾ ਟਾਈਪ ਕਰਨ ਵਾਲਾ ਬੰਦਾ, ਫੋਟੋ ਸਟੇਟ ਵਾਲਾ ਬੰਦਾ, ਕੋਈ ਨਕਸ਼ੇ ਨੁਕਸ਼ੇ ਵਾਲਾ ਬੰਦਾ, ਉਹਨਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਜਾਣਗੇ। ਜੀ ਬਿਲਕੁਲ ਬਿਲਕੁਲ। ਪਰ ਇਹ ਕੰਮ ਮਿਲੂ ਪੰਜਾਬ ਵਾਲਿਆਂ ਨੂੰ ਕਿ ਬਾਹਰ ਵਾਲਿਆਂ ਨੂੰ? ਆਪਣੇ ਕਰਨਗੇ ਜਾਂ ਨਹੀਂ? ਜੀ ਸਹੀ ਹੈ। ਇਹ ਵੀ ਪਹਿਲੂ। ਉਹਦੇ ਨਾਲੋਂ ਵੀ ਦੂਜਾ ਕਿ ਕਿਤੇ ਕਮਿਸ਼ਨ ਦਾ ਨਵਾਂ ਖੇਡ ਤਾਂ ਨਹੀਂ ਸ਼ੁਰੂ ਹੋ ਜਾਊਗਾ। ਮਾਨ ਸਾਹਿਬ ਤੁਸੀਂ ਕਹਿੰਦੇ ਸੀ ਕਿ ਇੱਕ ਤਹਿਸੀਲਦਾਰ ਦਾ ਹਿਸਾਬ ਹੀ ਨਹੀਂ ਫੜ ਹੁੰਦਾ ਸੀ, ਅਸੀਂ ਘਰ ਤੱਕ ਜਾਂਚ ਕਰਾ ਲਈ, ਬਾਅਦ ਚੋਂ ਪਤਾ ਲੱਗਿਆ ਕਿ ਉਹ ਤਾਂ ਵਿੱਚੇ ਲਿਖਾ ਲੈਂਦਾ ਸੀ, ਨਾਲੇ ਵੀ ਉਹਦੇ ਪੱਕੇ ਸੀ, ਚਾਹ ਦੀਆਂ ਦੁਕਾਨਾਂ ਵਾਲੇ ਵੀ ਬਾਹਰ ਪੱਕੇ ਸੀ ਜਿੱਥੇ ਲੈਣ ਦੇਣ ਹੁੰਦਾ। ਪਤਾ ਲੱਗੇ ਕਿ ਉਹ ਪੱਕਾ ਹੀ ਆਪਣਾ ਅਮਲਾ ਫਲਾ ਨਾਲੇ ਬੱਸ 'ਚ ਲੱਦ ਕੇ ਲੈ ਕੇ ਜਾਂਦੇ ਨੇ। ਕਰਨ ਵਾਲਾ ਵੀ ਮੇਰਾ ਹੀ ਹੋਊਗਾ, ਚਾਹ ਵਾਲਾ ਵੀ ਮੇਰਾ ਹੀ ਹੋਊਗਾ, ਉੱਥੇ ਮਤਲਬ ਸਾਰਾ ਤਿਆਰ ਕਰਨ ਵਾਲੇ ਕਾਗਜ਼ ਪੱਤਰ ਵਾਲੇ ਮੇਰੇ ਹੋਊਗਾ, ਦੇਣ ਲੈਣ ਕਰਨ ਵਾਲੇ ਮੇਰੇ ਹੋਊਗਾ। ਕਿਤੇ ਇਹ ਨਾ ਹੋਵੇ ਕਿ ਕਮਿਸ਼ਨ ਦਾ ਖੇਡ ਵੱਧ ਜਾਵੇ ਨਵਾਂ, ਚੋਰ ਮੋਰੀਆਂ, ਨਵੀਆਂ ਰਿਸ਼ਵਤ ਦੀਆਂ ਦੁਕਾਨਾਂ ਪਿੰਡਾਂ ਪਿੰਡਾਂ 'ਚ ਖੁੱਲ ਜਾਣ। ਇਸ ਪਹਿਲੂ ਤੇ ਵੀ ਗੌਰ ਕਰਨ ਦੀ ਲੋੜ ਹੈ ਜੀ। ਸੋ ਪਹਿਲੇ ਪੜਾਅ 'ਚ ਮਾਨ ਸਰਕਾਰ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਮੁੱਖ ਮੰਤਰੀ ਹੋਰਾਂ ਦੇ ਹੁਕਮਾਂ ਦੀ ਇਹ ਇੱਛਾ ਸ਼ਕਤੀ ਚੰਗੀ ਲੱਗਦੀ ਹੈ। ਉਹਨਾਂ ਦਾ ਇਹਦੇ ਪਿੱਛੇ ਸਿਰਫ ਤੇ ਸਿਰਫ ਲੁਕਮਾ ਏਜੰਡਾ ਇਹੀ ਹੈ ਕਿ ਜਿਹੜੇ ਹੁਣ 100 ਟਰੱਕ ਭੇਜਣੇ ਈਡੀ ਵਾਲੇ ਜਾਂ ਅਖਬਾਰਾਂ ਟੈਲੀਵਿਜ਼ਨਾਂ 'ਚ ਇਸ਼ਤਿਹਾਰ ਦੇਣੇ ਆ, ਉਹਨਾਂ 'ਚ ਹੁਣ ਇਹ ਵੀ ਇਸ਼ਤਿਹਾਰ ਲਿਖ ਦਈਏ ਕਿ ਲੈ ਭਾਈ ਰਜਿਸਟਰੀਆਂ ਵੀ ਘਰਾਂ 'ਚ ਹੋਣ ਲੱਗ ਗਈਆਂ ਹੁਣ ਤਾਂ। ਸੋ ਇਹ ਲਿਖਾ ਕੇ ਉਹਨਾਂ ਨੇ ਪ੍ਰਚਾਰ ਕਰਨਾ। ਕਿੰਨਾ ਕੁ ਕਾਮਯਾਬ ਹੁੰਦਾ ਨਹੀਂ ਹੁੰਦਾ ਇਹ ਬਾਅਦ ਦੀ ਗੱਲ ਹੈ। ਪਰ ਨਜ਼ਰਸਾਨੀ ਕਰਨ ਤੇ ਜਿਹੜੀ ਡੀਸੀਆਂ ਨੂੰ ਉਹਨਾਂ ਨੇ ਇਹ ਹਦਾਇਤ ਵੀ ਨਾਲ ਕੀਤੀ ਹੈ ਕਿ ਕੇਂਦਰੀ ਜਿਹੜੀਆਂ ਗ੍ਰਾਂਟਾਂ ਨੇ ਉਹ ਵਾਪਸ ਚਲੀ ਜਾਂਦੀਆਂ, ਸਮੇਂ ਸਿਰ ਖਰਚ ਲਿਆ ਕਰੋ, ਪੂਰੇ ਸਮੇਂ 'ਚ ਉਹਦੀ ਵਰਤੋਂ ਸਹੀ ਕਰ ਲਿਆ ਕਰੋ। ਪ੍ਰਵੀਨ ਜੀ, ਗ੍ਰਾਂਟ ਜਿਹੜੀ ਵੀ ਗ੍ਰਾਂਟ ਅਲਾਟ ਹੁੰਦੀ ਆ ਉਹ ਕਿਸੇ ਕੰਮ ਦੇ ਹਵਾਲੇ ਨਾਲ ਅਲਾਟ ਹੁੰਦੀ ਹੈ।
ਕੰਮ ਵੀ ਪੂਰੇ ਨਹੀਂ ਹੋਏ ਹੁੰਦੇ, ਉਹ ਕੰਮਾਂ ਨੂੰ ਲੋੜ ਵੀ ਹੁੰਦੀ ਹੈ ਪੈਸੇ ਦੀ, ਪਰ ਤਾਂ ਵੀ ਪੈਸੇ ਵਾਪਸ ਚਲੇ ਜਾਂਦੇ ਨੇ, ਕਿਉਂਕਿ ਡੀਸੀਆਂ ਨੂੰ ਕੀ ਆ, ਉਹਨਾਂ ਨੂੰ ਕਹਿੰਦੇ ਸਾਡੇ ਪੱਤੇ ਪੂਰੇ ਨੇ, ਸਾਡੇ ਕਮਿਸ਼ਨ ਪੂਰੇ ਨੇ, ਸਾਡਾ ਹਿੱਸਾ ਪੱਤੀ ਪੂਰਾ ਹੈ, ਅਸੀਂ ਕਿਹੜਾ ਕੋਈ ਗ੍ਰਾਂਟ ਲੀਡਰ ਚਾਹੂਗਾ ਤਾਂ ਖਰਚ ਲਾਂਗੇ, ਨਹੀਂ ਚਾਹੂਗਾ ਤਾਂ ਨਾ। ਸੀ ਕੌਣ ਪਿੰਡਾਂ 'ਚ ਗੇੜੇ ਮਾਰਦਾ ਫਿਰੇ? ਜਿਹੜੇ ਸਵੇਰੇ ਦੂਇਆਂ ਤੋਂ ਫੀਤੇ ਬਣਾ ਕੇ ਆਉਂਦੇ ਨੇ, ਦੂਇਆਂ ਤੋਂ ਬੁਰਸ਼ ਬਣਾ ਕੇ ਆਉਂਦੇ ਨੇ ਆਪਣੇ ਬੂਟਾਂ ਤੇ, ਉਹ ਨਹੀਂ ਚਾਹੁੰਦੇ ਹੁੰਦੇ ਗਰਦ ਪੈ ਜਾਵੇ ਤੇ ਸਾਨੂੰ ਆਪਣੇ ਬੂਟ ਆਪ ਝਾੜਨੇ ਪੈ ਜਾਣ। ਇਸ ਲਈ ਇਸ ਪਹਿਲੂ ਤੇ ਵੀ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਕਿ ਭਾਈ ਡੀਸੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਕੇਂਦਰੀ ਗ੍ਰਾਂਟਾਂ ਪੂਰੀਆਂ ਸਮੇਂ ਸਿਰ ਔਰ ਸਹੀ ਥਾਵਾਂ ਤੇ ਵਰਤਣ। ਸੋ ਜੇ ਇਹ ਹਦਾਇਤਾਂ ਅਮਲੀ ਰੂਪ ਚ ਲਾਗੂ ਹੋ ਜਾਣ ਤਾਂ ਕਾਫੀ ਸੁਧਾਰ ਹੋ ਸਕਦਾ ਹੈ ਪੰਜਾਬ ਦਾ, ਤੇ ਨਹੀਂ ਤਾਂ ਇਹ ਜਿਹੇ ਹੁਕਮ ਪਹਿਲੀਆਂ ਸਰਕਾਰਾਂ ਨੂੰ ਵੀ ਖਾਸੇ ਦੇ ਕੇ ਦੇਖ ਲਏ ਤੇ ਹੁਣ ਵਾਲੀਆਂ ਵੀ ਦੇਈ ਜਾਂਦੀਆਂ ਨੇ। ਆਪਾਂ ਜਾਣਦੇ ਹੀ ਆ ਕਿ ਪੰਚਾਇਤ ਦਾ ਕਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਬਿਲਕੁਲ ਜੀ, ਅਫਸਰਸ਼ਾਹੀ ਕੋਲੇ ਬਹੁਤ ਰਾਹ ਹੁੰਦੇ ਆ ਸ਼ਰਮਾ ਜੀ, ਇੱਕ ਕੰਮ ਨੂੰ ਲਟਕਾਉਣ ਦੇ, ਲਮਕਾਉਣ ਦੇ, ਉਹਦੇ ਤੋਂ ਆਨਾਕਾਨੀ ਕਰਨ ਦੇ। ਇੱਕ ਵਾਰੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ, ਜਿਹੜਾ ਤੁਸੀਂ ਕਿਹਾ ਸੀ ਨਾ ਰੂਮ ਦਾ ਟੈਂਪਰੇਚਰ ਇੰਨਾ, ਏਸੀ ਦਾ ਇੰਨਾ, ਪਿੱਛੇ ਚਿੱਟਾ ਤੌਲੀਆ, ਕੌਫੀ ਕੱਪ ਪਏ ਹੋਣ, ਇਹ ਬਿਲਕੁਲ ਗੱਲਾਂ ਜਾਇਜ਼ ਆ। ਧਰਨਾ ਲਾਇਆ ਮਜ਼ਦੂਰ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ, ਤੇ ਉਹ ਕਹਿੰਦੇ ਜੀ ਕਿ ਮਤਲਬ ਮੈਮੋਰੰਡਮ ਦੇਣਾ ਸੀ, ਕੁਛ ਮੰਗਾਂ ਸੀ ਉਹਨਾਂ ਦੀਆਂ। ਚਲੋ ਤਹਿਸੀਲਦਾਰ ਸਾਹਿਬ ਨਾਲ ਪਹੁੰਚ ਹੋਈ, ਡੀਸੀ ਤਾਂ ਬਹੁਤ ਦੂਰ ਦੀ ਗੱਲ ਆ, ਤਹਿਸੀਲਦਾਰ ਸਾਹਿਬ ਉੱਥੇ ਆਏ ਜਦੋਂ, ਤੇ ਉਹ ਕਹਿੰਦੇ ਐਂ ਪਤਾ ਕਰ ਬਾਹਰ ਟੈਂਪਰੇਚਰ ਕਿੰਨਾ। ਤਿੱਖੜ ਦੁਪਹਿਰ ਸੀ, ਮਈ ਜੂਨ, ਹਾਂਜੀ ਮਈ ਜੂਨ ਦੇ ਵਿੱਚ। ਉਹ ਕਹਿੰਦੇ 44-45 ਟੈਂਪਰੇਚਰ ਆ, ਤੇ ਉਹ ਕਹਿੰਦਾ ਹੁਣ ਨਹੀਂ, 2-2:30 ਵਜੇ ਨਹੀਂ, ਕਹਿੰਦਾ ਕੋਈ ਨਹੀਂ ਧਰਨਾ ਹੀ ਆ, 1.5 ਘੰਟਾ 2 ਘੰਟੇ ਹੋਰ ਲੱਗ ਜੂ, ਪਿਛਲੇ ਪੈਰ ਜਾਣੀ ਕਿ 4 ਵਜੇ ਜਾਣ ਵੇਲੇ ਮੈਮੋਰੰਡਮ ਲੈ ਲਾਂਗੇ। ਜਿਹੜੀ ਸੜਕ ਤੇ ਮਜ਼ਦੂਰ ਬੈਠਾ ਧੁੱਪੇ, ਤੇ ਉਹਦੇ ਲਈ ਟੈਂਪਰੇਚਰ ਨਹੀਂਗਾ, ਤੇ ਉਹ ਵਿਚਾਰਾ ਗਰੀਬ ਮਾਤੜ ਉੱਥੇ ਬੈਠਾ, ਧਰਨਾ ਲਾਈ ਬੈਠਾ ਆਪਦੀਆਂ ਮੰਗਾਂ ਨੂੰ ਲੈ ਕੇ, ਤੇ ਅਫਸਰ ਕੋਲੇ ਛੱਤ ਹੇਠੋਂ, ਪੱਖੇ ਹੇਠੋਂ, ਏਸੀ ਕੋਲ ਹੇਠੋਂ ਉੱਠ ਕੇ ਆਉਣ ਦੇ ਲਈ ਟਾਈਮ ਹੈ ਨਹੀਂ, ਤੇ ਤੁਸੀਂ ਕਿਹੜਾ ਸਰਕਾਰ ਅਸੀਂ ਪਿੰਡਾਂ 'ਚ ਚਲਾਉਣੀ। ਪ੍ਰਵੀਨ ਜੀ, ਜਿਨ੍ਹਾਂ ਦੇ ਟੈਕਸਾਂ 'ਚੋਂ ਤਨਖਾਹਾਂ ਲੈਂਦੇ, ਹਾਂਜੀ ਹਾਂਜੀ ਬਿਲਕੁਲ, ਇਹਨਾਂ ਦੇ ਟੈਕਸਾਂ ਨਾਲ ਉਹ ਏਸੀ ਚੱਲਦੇ ਨੇ, ਸਮਾਂ ਨਹੀਂ ਇਹਨਾਂ ਕੋਲ। ਜੀ, ਤੇ ਹੜ੍ਹਾਂ ਵਾਰੀ ਵੀ ਦੇਖਿਆ ਸ਼ਰਮਾ ਜੀ, ਜਦੋਂ ਹੜ੍ਹ ਆਉਂਦੇ ਆ ਸੜਕ ਦੇ ਕਿਨਾਰੇ ਜੇ ਹੋ ਜਾਣਗੇ, ਗੱਡੀ ਲਾ ਕੇ, ਗੱਡੀ ਤੋਂ ਉਤਰ ਕੇ ਮਾੜਾ ਜਾ, ਕਿਉਂ ਉਹਨੇ ਨਾਲ ਕੀ ਹੋ ਗਿਆ ਕਿ ਪਾਣੀ ਪਿੱਛੇ ਮੁੜ ਕੇ ਇਹਨਾਂ ਨੂੰ ਦੇਖ ਕੇ ਇਹਨਾਂ 'ਚ ਕੋਈ ਦੇਵੀ ਸ਼ਕਤੀ, ਜਿਹੜਾ ਪਾਣੀ ਡੀਸੀ ਨੂੰ, ਐਸਐਸਪੀ ਨੂੰ ਜਾਂ ਹੋਰ ਦੇਖ ਕੇ ਉਤਰ ਜਾਂਦਾ। ਉਸ 3-3 ਫੁੱਟ ਪਾਣੀ 'ਚ ਲੋਕਾਂ ਦੇ ਡੰਗਰ ਵੱਜੇ ਹੁੰਦੇ ਆ ਵਿਚਾਰਿਆਂ ਦੇ। ਉਸ 3-3 ਫੁੱਟ ਪਾਣੀ 'ਚ ਲੋਕ ਹਰਾ ਵੱਢ ਕੇ ਲਾਉਂਦੇ ਆ ਆਪਦੇ ਪਸ਼ੂਆਂ ਨੂੰ ਪਾਉਣ ਵਾਸਤੇ। ਲੋਕਾਂ ਨੂੰ ਚੁੱਲ੍ਹੇ ਵਿਚਾਰਿਆਂ ਨੂੰ ਕਈ ਵਾਰੀ ਕੋਠਿਆਂ ਤੇ ਬਾਲਣੇ ਪੈਂਦੇ ਗਰੀਬਾਂ ਨੂੰ। ਉਹਨਾਂ ਦਾ ਕੌਣ ਹੈ? ਆਪਾਂ ਪਿੰਡਾਂ ਤੋਂ ਆਉਨੇ ਆ ਤੇ ਆਪਾਂ ਧਰਾਤਲ ਤੇ ਕੰਮ ਕੀਤਾ, ਤੇ ਉਹ ਧਰਾਤਲ ਨਾਲ ਜੁੜੇ ਆ, ਇਸ ਲਈ ਆਪਾਂ ਉਹ ਸਾਰੀ ਚੀਜ਼ਾਂ ਤੋਂ ਵਾਕਫ ਜਾਂ ਹੰਡਾਇਆ। ਧਰਾਤਲ ਤੇ ਰਹਿ ਕੇ ਆਏ ਆਪਾਂ, ਧਰਾਤਲ ਨਹੀਂ, ਮੈਂ ਤਾਂ ਹੁਣ ਵੀ ਉਸੇ 'ਚ ਰਹਿਣਾ। ਹਾਂਜੀ ਹਾਂਜੀ ਬਿਲਕੁਲ। ਇਸ ਲਈ ਪਰ ਇਹ ਲੋਕ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਜਾਂਦੇ ਨੇ, ਮੁਸਕਾਉਣ ਆ ਜਾਂਦੀ ਆ ਆਪਣੇ ਹੀ ਬੰਦਿਆਂ ਤੋਂ। ਜੀ, ਤਾਂ ਹੀ ਕਿਹਾ ਕਿ ਕੁਛ ਡੀਸੀ, ਸਾਰੇ ਡੀਸੀ ਨਹੀਂ, ਬਿਲਕੁਲ ਨਹੀਂ, ਵਿੱਚ ਅਫਸਰ ਹੈਗੇ ਨੇ ਚੰਗੇ ਨੇ ਵਿਚਾਰੇ, ਚੰਗੇ ਹੈਗੇ। ਕਈ ਅਫਸਰ ਮਦਦ ਕਰਦੇ ਨੇ ਨਿੱਜੀ ਤੌਰ ਤੇ, ਅਖਬਾਰਾਂ 'ਚ ਕਦੇ ਨਾਂ ਨਹੀਂ ਲਵਾਇਆ ਉਹਨਾਂ ਨੇ, ਜਾਂ ਕਦੇ ਸੋਸ਼ਲ ਮੀਡੀਆ ਤੇ ਚਰਚਾ ਤੱਕ ਨਹੀਂ ਕੀਤਾ, ਪਰ ਉਹਨਾਂ ਦੀ ਗਿਣਤੀ ਪੰਜਾਬ ਦੇ ਵਿੱਚ ਕਿੰਨੀ ਕੁ? ਕੁਛ 100। ਜੀ,